इस जो लोगों को जान माल की जी राखी के लिए अपन जाना बचाने के लिए भजना पै रहा है। तो इस दरम्यान सिख जथेबंदियां एक बार फिर तो आईयां ने नितर के ते संकट के विच घिरे इन्हां लोकां दी इन्हां पीड़तां दी सिखां ने बांह फड़ी आ। सत श्री अकाल, तुसीं जुड़े हुए हो पंजाबी रेडियो यूएसए नाल ते पंजाबी टीवी यूएसए दे नाल ते आपां गलबात करांगे इस टाइम अमरीका के इतिहास की सब तो वड्डी त्रासदी के बारे, सब तो वड्डी भयानक अग के बारे। एलए के इलाकों के लॉस एंजलस काउंटी के जी अग लगी हुई है वो करके जो इस वे तबाही हुई है वो जोड़े मंजर ने वो देखने बहुत औखे ने। आम जोड़ा इंसान आ वो इन्होंने तस्वीर जड़ियाँ अग लगन तो बाद दियाँ तबाही दियाँ ने इन्हों देख के भावुक हो जाता है। मनुखता ते नाल कुदरत के जोड़े होर जीव जंतु ने उन्होंने उत्ते ये अग जी है वो कहर बन के टुटी है। तो बहुत सारिया वड्डियां गिणती दे विच इमारतां तकरीबन हज़ारां की गिणती दे विच इमारतां ਜਿਹੜੀਆਂ ਢਹਿ ਢੇਰੀ ਹੋ ਚੁੱਕੀਆਂ ਨੇ, 25 मौतां हो चुकियां ने। इस तो इलावा ਲੱਖਾਂ लोगों को सुरक्षा ठिकाणा ते पहुँचाया गया है। ਵੱਡੀ ਗਿਣਤੀ ਦੇ ਵਿੱਚ ਕੈਲੀਫੋਰਨੀਆ ਤੋਂ ਇਲਾਵਾ 9 ਹੋਰ ਰਾਜ ਨੇ ਜਿਨ੍ਹਾਂ ਦਾ ਅਮਲਾ ਫਾਲਾ ਇਸ ਅੱਗ ਨੂੰ ਬੁਝਾਉਣ ਦੇ ਵਿੱਚ ਲੱਗਿਆ ਹੋਇਆ ਹੈ। ਵੱਡੀ ਗਿਣਤੀ ਦੇ ਵਿੱਚ ਉਹਨਾਂ ਲੋਕਾਂ ਦੀਆਂ ਜਿਹੜੇ ਲੋਕ ਦੁਨੀਆ ਭਰ ਦੇ ਵਿੱਚ ਆਪਣੀ ਅਦਾਕਾਰੀ ਕਰਕੇ ਮਸ਼ਹੂਰ ਸਨ, ਆਪਣੇ ਕੰਮ ਕਰਕੇ ਹਾਲੀਵੁੱਡ ਦੀਆਂ ਹਸਤੀਆਂ, ਉਹਨਾਂ ਦੇ ਮਿਲੀਅਨਸ ਡਾਲਰਸ ਦੇ ਜਿਹੜੇ ਘਰ ਬਣਾਏ ਸੀਗੇ ਆਸ਼ੀਆ ਨੇ ਉਹ ਤਬਾਹ ਹੋ ਚੁੱਕੇ ਨੇ। ਧੂਏਂ ਦੇ ਵਿੱਚੋਂ ਭੱਜਦੇ ਨਿਕਲਦੇ ਲੋਕਾਂ ਦੀਆਂ ਤਸਵੀਰਾਂ, ਧੂਏਂ ਦੇ ਵਿੱਚੋਂ ਆਪਣੇ ਪਾਲਤੂ ਜਾਨਵਰਾਂ ਨੂੰ ਬਚਾਉਂਦਿਆਂ ਦੀਆਂ ਤਸਵੀਰਾਂ, फायर फाइटर्स ਦੀਆਂ ਜਿਹੜੀਆਂ ਤਸਵੀਰਾਂ ਨੇ, ਉਸੇ ਦਰਮਿਆਨ ਅੱਗ ਤੇ ਜਦੋਜਹਿਦ ਪਾਉਣ ਦੀਆਂ ਤਸਵੀਰਾਂ, ਇਹ ਸਾਰੀਆਂ ਉਹਨਾਂ ਹਾਲਾਤਾਂ ਨੂੰ ਬਿਆਨ ਕਰਦੀਆਂ ਨੇ ਜਿਹੜੇ ਸਭ ਤੋਂ ਭਿਆਨਕ ਹਾਲਾਤਾਂ ਦਾ ਸਾਹਮਣਾ ਇਸ ਵੇਲੇ ਲਾਸ ਐਂਜਲਸ ਦੇ ਵਾਸੀਆਂ ਨੂੰ ਕਰਨਾ ਪੈ ਰਿਹਾ ਹੈ। ਇੰਨੀ ਕੁ ਤਬਾਹੀ ਹੋ ਚੁੱਕੀ ਹੈ ਕਿ ਕਈ ਸਾਲ ਲੱਗ ਜਾਣਗੇ ਇਸ ਤਬਾਹੀ ਤੋਂ ਮੁੜ ਉਭਰਨ ਦੇ ਲਈ ਇਸ ਸ਼ਹਿਰ ਨੂੰ। ਪਰ ਇਸੇ ਦਰਮਿਆਨ ਸਿੱਖ ਭਾਈਚਾਰਾ ਜਿਹੜਾ ਕਿ ਵੱਖ-ਵੱਖ ਥਾਵਾਂ ਦੇ ਉੱਤੇ ਜਿੱਥੇ ਕਿਤੇ ਵੀ ਮਨੁੱਖਤਾ, ਜੀਵ ਜੰਤੂਆਂ, ਕੁਦਰਤ ਦੀ ਕੋਈ ਕਰੋਪੀ ਆ, ਕੋਈ ਸੰਕਟ ਆ, ਉੱਥੇ ਪਹੁੰਚਦਾ ਤਾਂ ਠੀਕ ਉਸੇ ਤਰ੍ਹਾਂ ਹੀ ਨਾ ਸਿਰਫ ਕੈਲੀਫੋਰਨੀਆ ਬਲਕਿ ਅਮਰੀਕਾ ਦੇ ਵੱਖ-ਵੱਖ ਥਾਵਾਂ ਤੋਂ ਜਿਹੜੀਆਂ ਰਸਦਾਂ ਨੇ ਉਹ ਸਿੱਖਾਂ ਦੁਆਰਾ ਪਹੁੰਚਾਉਣੀਆਂ ਹੁਣ ਸ਼ੁਰੂ ਕਰ ਦਿੱਤੀਆਂ ਨੇ। ਇਸ ਤੋਂ ਪਹਿਲਾਂ ਇੱਕ ਬਹੁਤ ਵੱਡੀ ਤਰਾਸਦੀ ਸਪੇਨ ਦੇ ਹੜ੍ਹਾਂ ਦੀ ਸੀ ਜਿੱਥੇ ਵੱਡੀ ਗਿਣਤੀ ਲੋਕਾਂ ਨੇ ਸੇਵਾ ਕੀਤੀ ਸੀ। ਉਸ ਤੋਂ ਇਲਾਵਾ ਜਿਹੜੇ ਹੋਰ ਜਿੱਥੇ ਕੋਈ ਹੜ੍ਹ ਦੀ ਕੋਈ ਜਾਂ ਸੋਕੇ ਦੇ ਹਾਲਾਤ ਨੇ, ਹੜ੍ਹ ਦੇ ਹਾਲਾਤ ਨੇ, ਉੱਥੇ ਹਮੇਸ਼ਾ ਸਿੱਖ ਭਾਈਚਾਰੇ ਦੀਆਂ ਜਿਹੜੀਆਂ ਜਥੇਬੰਦੀਆਂ ਨੇ, ਸਿੱਖਾਂ ਦੀਆਂ ਜਥੇਬੰਦੀਆਂ ਨੇ, ਉਹ ਹਮੇਸ਼ਾ ਤਤਪਰ ਰਹਿੰਦੀਆਂ ਨੇ ਇਹਨਾਂ ਲੋਕਾਂ ਨੂੰ ਮਦਦ ਕਰਨ ਦੇ ਲਈ, ਇਹਨਾਂ ਲੋਕਾਂ ਦੀ ਮਦਦ ਕਰਨ ਦੇ ਲਈ ਤੇ ਇਹਨਾਂ ਲੋਕਾਂ ਨੂੰ ਰਾਹਤ ਦੇਣ ਦੇ ਲਈ। ਹੁਣ ਇੱਕ ਵਾਰ ਫਿਰ ਤੋਂ ਸੰਕਟ ਦੇ ਵਿੱਚ ਘਿਰੇ ਇਹਨਾਂ ਲੋਕਾਂ ਨੂੰ ਤਕਰੀਬਨ 2 ਦਰਜਨ ਤੋਂ ਵੱਧ ਜਿਹੜੀਆਂ ਸਿੱਖ ਜਥੇਬੰਦੀਆਂ ਨੇ, ਗੁਰਦੁਆਰਾ ਸਾਹਿਬਾਨ ਨੇ, ਉਹਨਾਂ ਤੋਂ ਜਿਹੜੀਆਂ ਰਸਦਾਂ ਨੇ ਉਹ ਇੱਥੇ ਇਹਨਾਂ ਇਲਾਕਿਆਂ ਦੇ ਵਿੱਚ ਪਹੁੰਚਣੀਆਂ ਸ਼ੁਰੂ ਹੋ ਚੁੱਕੀਆਂ ਨੇ। ਜੇਕਰ ਸ਼ੁਰੂਆਤ ਕਰੀਏ ਗੁਰਦੁਆਰਾ ਸਾਹਿਬ ਵੈਸਟ ਸੈਕਰਾਮੈਂਟੋ, ਉਸ ਤੋਂ ਬਾਅਦ ਗੁਰਦੁਆਰਾ ਸਾਹਿਬ ਸਟਾਕਟਨ, ਗੁਰਦੁਆਰਾ ਸਾਹਿਬ ਫਰੀਮੌਂਟ, ਸੈਨ ਹੋਜ਼ੇ ਗੁਰਦੁਆਰਾ ਸਾਹਿਬ, ਵਾਲਨਟ ਗੁਰਦੁਆਰਾ ਸਾਹਿਬ, ਰਿਵਰਸਾਈਡ ਗੁਰਦੁਆਰਾ ਸਾਹਿਬ, ਖਾਲਸਾ ਟਰਾਂਸਪੋਰਟੇਸ਼ਨ ਫਰੈਜ਼ਨੋ ਵਾਲੇ, ਇਹਦੇ ਨਾਲ ਖਾਲਸਾ ਐਡ, ਯੂਨਾਈਟਿਡ ਸਿੱਖਸ ਸੇਵਾ ਸੁਸਾਇਟੀ ਯੂਬਾ ਸਿਟੀ, ਗੁਰੂ ਨਾਨਕ ਮਿਸ਼ਨ ਬੇਕਰਸਫੀਲਡ, ਤੇ ਉਹ ਗੁਰੂ ਰਵੀਦਾਸ ਗੁਰਦੁਆਰਾ ਸਾਹਿਬ ਰਿਓਲਿੰਡਾ, ਤੇ ਇਹਦੇ ਨਾਲ ਬਹੁਤ ਸਾਰੀਆਂ ਹੋਰ ਜਥੇਬੰਦੀਆਂ ਪੰਜਾਬੀ ਰੇਡੀਓ ਯੂਐਸਏ ਨੂੰ ਸਿਆਟਲ ਤੋਂ ਹੋਰ ਥਾਵਾਂ ਤੋਂ ਜਿਹੜੀਆਂ ਜਥੇਬੰਦੀਆਂ ਨੇ, ਲੋਕ ਨੇ, ਵੱਖ-ਵੱਖ ਤਰ੍ਹਾਂ ਦੇ ਜਿਹੜੇ ਰਾਹਤ ਕਾਰਜਾਂ ਦੇ ਵਿੱਚ ਕੰਮ ਕਰਦੇ ਨੇ, ਉਹ ਲਗਾਤਾਰ ਪਹੁੰਚ ਕਰ ਰਹੇ ਨੇ ਇਹਨਾਂ ਲੋਕਾਂ ਦੀ ਮਦਦ ਕਰਨ ਦੇ ਲਈ। ਸੋ ਹਮੇਸ਼ਾ ਦੀ ਤਰ੍ਹਾਂ ਜਿਵੇਂ ਜਿੱਥੇ ਕਿਤੇ ਵੀ ਅਮਰੀਕਾ ਦੇ ਵਿੱਚ ਪਹਿਲਾਂ ਵੀ ਜਿੱਥੇ ਕਿਤੇ ਵੀ ਇਸ ਤਰ੍ਹਾਂ ਦਾ ਕੋਈ ਸੰਕਟ ਆਇਆ, ਕੋਈ ਕੁਦਰਤੀ ਕਰੋਪੀ ਆਈ ਹੈ, ਜਿੱਥੇ ਕਿਤੇ ਮਨੁੱਖਤਾ ਜਾਂ ਹੋਰ ਜੀਵ ਜੰਤੂ ਜਿਹੜੇ ਉਹਨਾਂ ਦੀ ਜਾਨ ਮਾਲ ਦਾ ਨੁਕਸਾਨ ਹੋਇਆ, ਤਾਂ ਉੱਥੇ ਹਮੇਸ਼ਾ ਸਿੱਖ ਭਾਈਚਾਰਾ, ਸਿੱਖ ਜਥੇਬੰਦੀਆਂ ਪਹੁੰਚੀਆਂ ਨੇ। ਠੀਕ ਉਸੇ ਤਰੀਕੇ ਦੇ ਨਾਲ ਹੁਣ ਇੱਕ ਵਾਰ ਫਿਰ ਤੋਂ ਜਿਹੜਾ ਲਾਸ ਐਂਜਲਸ ਦੇ ਵਿੱਚ ਭਿਆਨਕ ਅੱਗਾਂ ਦੇ ਕਰਕੇ ਜਿਹੜੀਆਂ ਕਿ ਅਮਰੀਕਾ ਦੇ ਇਤਿਹਾਸ ਦੇ ਵਿੱਚ ਕਹਿ ਲਓ ਜਾਂ ਕੈਲੀਫੋਰਨੀਆ ਦੇ ਇਤਿਹਾਸ ਦੇ ਵਿੱਚ ਸਭ ਤੋਂ ਵੱਡੀਆਂ ਉਹਨਾਂ ਅੱਗਾਂ ਦੇ ਵਿੱਚ ਇਹ ਅੱਗ ਆ ਜਿਨ੍ਹਾਂ ਨੇ ਹੁਣ ਤੱਕ ਸਭ ਤੋਂ ਵੱਡੀ ਤਬਾਹੀ ਮਚਾਈ ਆ। ਆਲਮ ਇਸ ਵੇਲੇ ਇਹ ਹੈ ਕਿ ਉੱਥੇ ਅਜਿਹੇ ਲੋਕ ਨੇ ਜਿਨ੍ਹਾਂ ਨੂੰ ਹਫੜਾ ਦਫੜੀ ਦੇ ਵਿੱਚ ਆਪਣੇ ਘਰ ਛੱਡਣੇ ਪਏ ਤੇ ਉਹਨਾਂ ਕੋਲੇ ਨਾ ਉਹਨਾਂ ਦੇ ਬੱਚਿਆਂ ਦੇ ਲਈ ਪਾਉਣ ਦੇ ਲਈ ਕੱਪੜੇ ਨੇ, ਨਾ ਉਹਨਾਂ ਦੇ ਲਈ ਕੋਈ ਹੋਰ ਜਿਹੜਾ ਆਪਣੇ ਖਾਣ ਪੀਣ ਦੇ ਲਈ ਕੋਈ ਚੀਜ਼ਾਂ ਨੇ। ਇਸ ਟਾਈਮ ਉੱਥੇ 9 ਸ਼ਰਨਾਰਥੀ ਕੈਂਪ ਨੇ ਜਿਹੜੇ ਚਲਾਏ ਜਾ ਰਹੇ ਨੇ ਜਿਨ੍ਹਾਂ ਦੇ ਵਿੱਚ ਤਕਰੀਬਨ 1000 ਤੋਂ ਵੱਧ ਜਿਹੜੇ ਲੋਕ ਨੇ ਉਹਨਾਂ ਨੇ ਓਟ ਆਸਰਾ ਲਿਆ ਹੋਇਆ। ਪਰ ਇਸ ਦਰਮਿਆਨ ਸਾਨੂੰ ਕਈ ਚੀਜ਼ਾਂ ਵੀ ਦੇਖਣ ਨੂੰ ਮਿਲਦੀਆਂ ਨੇ ਜਿਹੜੀਆਂ ਸਕਾਰਾਤਮਕ ਨੇ, ਨਕਾਰਾਤਮਕ ਨੇ। ਸਕਾਰਾਤਮਕ ਇਹ ਹੈ ਕਿ ਫਾਇਰ ਫਾਈਟਰਸ ਜਿਨ੍ਹਾਂ ਦੀ ਡਿਊਟੀ ਨੂੰ, ਜਿਨ੍ਹਾਂ ਦੇ ਫਰਜ਼ਾਂ ਨੂੰ ਸਲਾਮ ਕਰਨਾ ਬਣਦਾ ਔਰ ਆਪਣੀ ਜਾਨ ਜੋਖਮ ਦੇ ਵਿੱਚ ਪਾ ਕੇ ਉਹ ਲੋਕਾਂ ਦੀਆਂ ਜਾਨਾਂ ਬਚਾ ਰਹੇ ਨੇ। ਪਰ ਇਸ ਦਰਮਿਆਨ ਕਈ ਮੌਕਾ ਪ੍ਰਸਤ ਵੀ ਨੇ ਜਿਨ੍ਹਾਂ ਨੇ ਘਰਾਂ ਦੇ ਰੈਂਟ ਵਧਾਤੇ ਜਾਂ ਜਿੱਥੇ ਕਿਤੇ ਵੀ ਉਹਨਾਂ ਕੋਲ ਠਹਿਰ ਆ ਉਹਨਾਂ ਨੇ ਰੈਂਟ ਵਧਾਤੇ। ਤਾਂ ਇਸ ਦਰਮਿਆਨ ਕੈਲੀਫੋਰਨੀਆ ਦੇ ਜਿਹੜੇ ਗਵਰਨਰ ਨੇ ਗੇਵਿਨ ਨਿਊਸਮ, ਉਹਨਾਂ ਨੇ ਕਈ ਐਗਜ਼ੈਕਟਿਵ ਆਰਡਰ ਵੀ ਪਾਸ ਕੀਤੇ ਨੇ। ਸੋ ਇੱਕ ਵਾਰ ਫਿਰ ਤੋਂ ਜਿਹੜਾ ਇਸ ਤਰਾਸਦੀ ਦੇ ਵਿੱਚ, ਇਸ ਭਿਆਨਕ ਅੱਗ ਦੇ ਦਰਮਿਆਨ
ਇਸ ਉਜਾੜੇ ਦੇ ਵਿੱਚ, ਇਸ ਜਦੋਂ ਲੋਕਾਂ ਨੂੰ ਜਾਨ ਮਾਲ ਦੀ ਜਿਹੜੀ ਰਾਖੀ ਦੇ ਲਈ ਆਪਣੀਆਂ ਜਾਨਾਂ ਬਚਾਉਣ ਦੇ ਲਈ ਭੱਜਣਾ ਪੈ ਰਿਹਾ, ਤੇ ਇਸ ਦਰਮਿਆਨ ਸਿੱਖ ਜਥੇਬੰਦੀਆਂ ਇੱਕ ਵਾਰ ਫਿਰ ਤੋਂ ਆਈਆਂ ਨੇ ਨਿੱਤਰ ਕੇ, ਤੇ ਸੰਕਟ ਦੇ ਵਿੱਚ ਘਿਰੇ ਇਹਨਾਂ ਲੋਕਾਂ ਦੀ, ਇਹਨਾਂ ਪੀੜਤਾਂ ਦੀ ਸਿੱਖਾਂ ਨੇ ਬਾਂਹ ਫੜੀ ਆ। ਤੁਸੀਂ ਵੀ ਜੇਕਰ ਆਪਣੇ ਆਲੇ ਦੁਆਲੇ ਕਿਤੇ ਵੀ ਤੁਸੀਂ ਵਿਚਰ ਰਹੇ ਹੋ, ਆਪਣੇ ਨੇੜੇ ਦੇ ਗੁਰਦੁਆਰਾ ਸਾਹਿਬ ਤੱਕ ਜਾਂ ਹੋਰ ਕੋਈ ਜਥੇਬੰਦੀ ਜਿਹੜੀ ਉੱਥੋਂ ਤੱਕ ਰਸਦਾਂ ਪਹੁੰਚਾ ਰਹੀ ਹੈ, ਤਾਂ ਉਹਦੇ ਨਾਲ ਰਾਬਤਾ ਜ਼ਰੂਰ ਕਾਇਮ ਕਰੋ। ਮਨੁੱਖਤਾ ਦੇ ਆਧਾਰ ਤੇ ਆਪਣਾ ਬਣਦਾ ਸਰਦਾ ਜਿਹੜਾ ਯੋਗਦਾਨ ਆ ਉਹ ਜ਼ਰੂਰ ਪਾਓ। ਪੰਜਾਬੀ ਰੇਡੀਓ USA ਵੱਲੋਂ ਤੁਹਾਨੂੰ ਸਾਰਿਆਂ ਨੂੰ ਇਹੀ ਅਪੀਲ ਹੈ। ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA, ਜੁੜੇ ਰਹੋ ਪੰਜਾਬੀ TV USA।